अस्सलाम वालेकुम नाजरीन, मैं हूं कुर्बान प्रिंस और आप देख रहे हैं इनर पाकिस्तान। नाजरीन, आज हमारे साथ पाकिस्तान स्टेज इंडस्ट्री, टीवी और फिल्म इंडस्ट्री के मशहूर अदाकार नासिर चनियोटी साहब मौजूद हैं, जिनकी फिल्म का आज प्रीमियर शो सजा है लाहौर के मुकामी सिनेमा में आजा मैक्सिको चलिए। उनसे गुफ्तगू करते हैं और जानते हैं कि फ़िल्म में उन्होंने क्या किरदार निभाया, कितनी मुश्किलात का सामना करना पड़ा, कहाँ कहाँ पर जाकर वो लोगों को जो उनके मदाह हैं उनको हंसाएंगे। इन तमाम इश्यूज़ के हवाले से बात करते हैं। अस्सलाम वालेकुम सर। वालेकुम अस्सलाम। सर, सबसे पहले बेस्ट ऑफ लक और शुक्रिया आपका कि आपने टाइम दिया। सर, क्या कहना चाहेंगे फ़िल्म के हवाले से? फ़िल्म कुर्बान जो हमने बनाई है, ये फ़िल्म जो है ना, एक तो मैसेज है जो डंकी लगा के लोग बाहर जाते हैं, एजेंट को पैसे दे के 10, 12, 15, 20 लाख दे के जाते हैं और रास्ते में ही रह जाते हैं। इस फिल्म का मकसद ही ये है हमारा कि कोई लोगों को मतलब कि शऊर आ जाए, पता लग जाए कि इस तरह नहीं जाना, लीगल तरीके से जाना है जब भी आपने जाना है। इसलिए थीम इस फिल्म यही है। नासिर भाई, मुख्तलिफ किस्म ਦੀਆਂ ਜਿਹੜੀਆਂ ਨੇ ਲੋਕਾਂ ਨੂੰ ਮੁਸ਼ਕਲਾਤ ਵੀ ਪੇਸ਼ ਆਉਂਦੀਆਂ ਨੇ ਜਦੋਂ ਫਿਲਮਾਂ ਦੀ ਸ਼ੂਟਿੰਗ ਤੇ ਜਾਂਦੇ ਨੇ। ਤੁਹਾਨੂੰ ਮੁਸ਼ਕਲਾਤ ਆਈਆਂ ਪੇਸ਼, ਉਹ ਵੀ ਜ਼ਰਾ ਦੱਸੋ ਨਾਜ਼ਰੀਨ ਨੂੰ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕਿੰਨੀ ਮਿਹਨਤ ਨਾਲ ਜਾ ਕੇ ਤੇ ਤੁਸੀਂ ਇਹ ਫਿਲਮ ਤਿਆਰ ਕੀਤੀ ਹੋਣੀ। ਬਹੁਤ ਦਫਾ ਐਸਾ ਹੋਇਆ ਸ਼ੂਟ ਦੇ ਦੌਰਾਨ ਕਿ ਦੇਖਿਆ ਕਿ ਇਹ ਸੀਨ ਜਿਹੜਾ ਨਾ, ਤੇ ਇਹ ਤਾਂ ਨਹੀਂ ਹੋ ਸਕਦਾ ਕਿਉਂਕਿ ਇੱਥੋਂ ਉੱਤੇ ਚੜ੍ਹਨਾ ਜਾਂ ਮਤਲਬ ਕਿ ਇਹਦੇ 'ਚ ਸੀਨ ਹੈਗਾ ਕਿ ਉੱਥਲੇ ਬਿਲਕੁਲ ਦਲਦਲ ਜੀ ਹੈਗੀ, ਪਾਣੀ ਹੈਗਾ ਤੇ ਉਸ ਪਾਣੀ ਦੇ ਵਿੱਚੋਂ ਲੰਘਣਾ ਹੈ ਜੈਨੂਅਨ ਕਿਉਂਕਿ ਸੀਨ ਉਹਦੇ 'ਚ ਲੰਘਣਾ ਤੇ ਕਿੰਨੀ ਦੇਰ ਸੋਚਿਆ ਕਿ ਯਾਰ ਇਹ ਨਹੀਂ ਹੋ ਸਕਦਾ। ਤੇ ਉਹ ਫਿਰ ਉਹ ਸਭ ਤੋਂ ਪਹਿਲੇ ਨਾ ਉਹਨੇ ਕਿਹਾ ਯਾਰ ਥੋੜ੍ਹੀ ਦੇਰ ਸੋਚ ਕੇ ਕਿਹਾ ਪਹਿਲੇ ਐਵੇਂ ਹੀ ਵੜ ਗਿਆ ਵਿੱਚ, ਆ ਜਾਓ ਭਾਜੀ, ਤੇ ਪਿੱਛੇ ਸਾਰੇ ਵੜ ਗਏ ਨੇ। ਉਹ ਜੈਨੂਅਨ ਮਤਲਬ ਉਹਨਾਂ ਗੰਦੀਆਂ ਜਗ੍ਹਾ 'ਤੇ ਸੁੱਤੇ ਹੈ ਜਿੱਥੇ ਮਤਲਬ ਪਨਾਮਾ ਕੈਂਪ ਹੈਗਾ, ਜੋ ਰਸਤੇ 'ਚ ਆਉਂਦਾ ਹੈ ਉਹ ਅਸੀਂ ਯੂਕੇ ਸ਼ੂਟ ਕੀਤਾ ਹੈ। ਤੇ ਉਹ ਬਿਲਕੁਲ ਲੱਗੇਗਾ ਤੁਹਾਨੂੰ ਕਿ ਇਹ ਉਹੀ ਮੁਲਕ ਹੈਗੇ ਨੇ, ਉਹੀ ਮਤਲਬ ਕਿ ਜਿੰਨਾ ਲੋਕੇਸ਼ਨਾਂ ਨੇ ਸੇਮ ਨੇ, ਤੁਹਾਨੂੰ ਲੱਗਣਗੇ ਕਿ ਉਹ ਮੁਲਕ ਨੇ। ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਮਾਈਨਸ ਉੱਤੇ ਸਰਦੀ ਸੀ ਔਰ ਇਹ ਫਿਲਮ ਗਰਮੀਆਂ ਦੀ ਹੈ। ਇਹ ਜਿਹੜੇ ਇਲਾਕਿਆਂ 'ਚ ਲੰਘ ਕੇ ਮੈਕਸੀਕੋ ਜਾਂਦੇ ਨੇ ਲੋਕ, ਉਹ ਸਾਰੇ ਜਿਹੜੇ ਮੁਲਕ ਨੇ ਉਹ ਗਰਮ ਨੇ ਅਤੇ ਟੀ-ਸ਼ਰਟਾਂ ਪਾਈਆਂ ਨੇ ਅਤੇ -2, 3, 4 ਅਤੇ ਉਹਦੇ ਸ਼ੂਟ ਕੀਤਾ ਹੈ। ਇਸ ਦੇ ਬੜੀ ਹਿੰਮਤ ਦੀ ਗੱਲ ਹੈ ਸਭ ਦੀ। ਨਾਸਿਰ ਭਾਈ, ਕਿਸੇ ਵੀ ਫਿਲਮ ਦੀ ਜਿਹੜੀ ਕਾਮਯਾਬੀ ਉਹਦੇ ਵਿੱਚ ਜਿਹੜੀ ਮੌਸੀਕੀ ਹੁੰਦੀ ਉਹਦਾ ਵੀ ਬੜਾ ਅਹਿਮ ਕਿਰਦਾਰ ਅਦਾ ਹੁੰਦਾ, ਉਹ ਕਰਦੀ ਹੈ ਮੌਸੀਕੀ ਵੀ। ਅਤੇ ਇਹਦੇ 'ਚ ਪਾਕਿਸਤਾਨੀ ਫਿਲਮਾਂ ਪੰਜਾਬੀ ਹੋਣ ਜਾਂ ਇੰਡੀਆ ਦੀਆਂ ਪੰਜਾਬੀ ਫਿਲਮਾਂ ਹੋਣ, ਉਹਨਾਂ ਦੇ ਗਾਣੇ ਬੜੇ ਖਾਸ ਅਹਿਮੀਅਤ ਰੱਖਦੇ ਨੇ। ਇਹਦੀ ਮੌਸੀਕੀ ਜਿਹੜੀ ਹੈ ਉਹ ਆਵਾਮ ਲਈ ਕਿਹੋ ਜਿਹੀ ਹੋਏਗੀ? ਇਹਦੀ ਮੌਸੀਕੀ ਇਹ ਹੈਗੀ ਕਿ ਤੁਸੀਂ ਇਹਦਾ ਮਿਊਜ਼ਿਕ ਸੁਣੋਗੇ ਨਾ, ਜਦੋਂ ਫਿਲਮ 'ਚ ਗਾਣਾ ਆਏਗਾ ਨਾ ਅਤੇ ਤੁਸੀਂ ਕਹੋਗੇ ਹਾਂ ਇੱਥੇ ਇਹ ਗਾਣਾ ਆਉਣਾ ਚਾਹੀਦਾ ਹੈ। ਇਹਦੇ 'ਚ ਕੋਈ ਉਹ ਚੀਜ਼ ਨਹੀਂ ਹੈਗੀ ਕਿ ਬਈ ਮਤਲਬ ਕੋਈ ਐਟਮ ਸੌਂਗ ਹੈ, ਕੋਈ ਹੈ ਹੀ ਚੀਜ਼ ਨਹੀਂ। ਰਿਲੇਟਡ ਜੋ ਕਹਾਣੀ ਦੇ ਨਾਲ ਚੀਜ਼ ਜਾਂਦੀ ਹੈ ਨਾ, ਇਹਦੇ ਮਿਊਜ਼ਿਕ ਵੀ ਉਹੀ ਹੈ। ਜਦੋਂ ਆਏਗਾ ਮਿਊਜ਼ਿਕ ਤੁਸੀਂ ਕਹੋਗੇ ਹੁਣ ਇੱਥੇ ਇਹ ਗੱਲ ਹੋਣੀ ਚਾਹੀਦੀ ਸੀ। ਮਿਊਜ਼ਿਕ ਵੀ ਇਹਦਾ ਇਸ ਤਰ੍ਹਾਂ ਦਾ ਬਹੁਤ ਕੋਈ ਐਸਾ ਯਾਦਗਾਰ ਲਮਹਾ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜਿਹੜਾ ਤੁਹਾਡੇ ਨਾਲ ਵਾਕਿਆ ਪੇਸ਼ ਆਇਆ ਹੋਵੇ, ਕੋਈ ਉਹ ਆਪਣੇ ਨਾਜ਼ਰੀਨ ਨਾਲ ਡਿਸਕਸ ਕਰੋ। ਸਭ ਤੋਂ ਮੇਨ ਬਾਤ ਹੈਗੀ ਕਿ ਆਪਣਾ ਮੇਨ ਚੀਜ਼ ਜਿਹੜੀ ਹੈ ਉਹ ਹੈਗੀ ਕਿ ਕੋਵਿਡ ਸੀ ਔਰ ਕੋਵਿਡ ਦੇ ਵਿੱਚ ਕਰਨਾ ਕੰਮ ਕਿ ਹਰ 2-3 ਮਿੰਟ ਬਾਅਦ ਤੁਹਾਡਾ ਟੈਂਪਰੇਚਰ ਚੈੱਕ ਡਾਕਟਰ ਨਾਲ ਹੁੰਦਾ ਸੀ, ਠੀਕ ਹੈ। ਅਤੇ ਅਗਰ ਤੁਸੀਂ 2-4 ਬੰਦੇ ਜ਼ਿਆਦਾ ਇਕੱਠੇ ਹੋ ਗਿਆ ਅਤੇ ਮਿੰਟ 'ਚ ਪੁਲਿਸ ਆ ਜਾਂਦੀ, ਪਾਕਿਸਤਾਨੀ ਪੁਲਿਸ ਤੋਂ ਪਹਿਲੇ। ਆਖਰ 'ਤੇ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਚਾਹਣ ਵਾਲੇ? ਬਸ ਜ਼ਰੂਰ ਤੁਹਾਡੀ ਮਿਹਰਬਾਨੀ, ਤੁਹਾਡੀ ਮੁਹੱਬਤ, ਇਹ ਫਿਲਮ ਜ਼ਰੂਰ ਦੇਖਣਾ ਕਿਉਂਕਿ ਇਹ ਫਿਲਮ ਤੁਸੀਂ ਦੇਖੋਗੇ, ਅੱਗੇ ਤੁਸੀਂ ਕਿਸੇ ਨਾਲ ਡਿਸਕਸ ਕਰੋਗੇ ਅਤੇ ਹੋ ਸਕਦਾ ਹੈ ਤੁਹਾਡੇ ਕਹਿਣ 'ਤੇ ਕੋਈ ਬੰਦਾ ਰੁਕ ਜਾਏ کہ بھائی اس طرح نہیں جانا، لیگل طریقے سے جانا چاہیے۔ تھینک یو، جیوندے رہو۔ بہت شکریہ ناصر بھائی جی۔ تو ناظرین، آپ نے ناصر چنوٹی صاحب کی خوبصورت گفتگو سنی، جنہوں نے یہ پیغام دیتا ساری عوام نو کہ آ کے آجا میکسیکو چلیے فلم ویکھو اور پاکستانی سینما نو آباد کرن دے وچ اپنی تھان تے کردار نبھاؤ۔ ان دے نال ہی مینوں قربان پرنس نو اجازت دیو۔ اللہ نگہبان۔ انر پاکستان کی ویڈیوز دیکھنے کے لیے ہمارا چینل سبسکرائب کیجئے اور بیل کے آئیکن پر کلک کیجئے تاکہ آپ ہماری تمام آنے والی ویڈیوز سے باخبر رہ سکیں۔